Modi, go back. Nazi Modi, Go back. up, up, Khalistan. up, up, Khalistan. up, up. Khalistan. Modi, Go back. Nazi Modi, Go back. up, up, Khalistan. up, up, Khalistan. up, up. Khalistan. Shame, shame, India. shame, shame, India. shame, shame, India. shame, shame. India. Indian democracy, Shame, shame. Indian democracy, Shame, shame. Indian Nazi-cracy, Shame, shame. Indian Nazi-cracy, Shame, shame. Indian Thako-cracy. Shame, shame. Killer Modi, Go back. Killer Modi, Go back. Butcher Modi, Go back. Butcher Modi. Go back. Stop persecution of minorities in India. Stop persecution of minorities in India. Stop persecution of minorities in India. Allow UN observers in India. Allow Indian Nazi-crazy, Shame, shame. Indian Nazi-crazy. Shame, shame. Killer Modi, Go back. Killer Modi, Go back. Butcher Modi, Go back. Butcher Modi, Go back. Nazi Modi, Go back. Nazi Modi, Go back. Nazi Modi, Go back. up, up, Khalistan. up, up, Khalistan. up, up. Khalistan. Shame, shame, India. shame, shame, India. shame, shame, India. shame, shame. India. India out, Khalistan. India out, Khalistan. India out, Khalistan. India out. Khalistan. No Hindi, no Hindustan. Bande rahe Khalistan. No Hindi, no persecution of minorities in India. Stop persecution of minorities in India. Butcher Modi, Go back. Butcher Modi, Go back. Terrorist Modi, Go back. Terrorist Modi, Go back. Terrorist Modi, Go back. India out, Khalistan. India out, Khalistan. India out, Khalistan. India out. Khalistan. अकाल तख्त को आई आवाज, Khalistan. 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 Khalistan. अकाल तख्त को खालिस्तान, Zindabad. खालिस्तान, Zindabad. खालिस्तान, Zindabad. खालिस्तान. Zindabad. Who's the terrorist? Indian government. 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 Who's the butcher? Indian government. Who's the butcher? Indian government. Who's the butcher? Indian government. Allow amnesty. Zindabad. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਟਸ ਹੋਟਲ ਟਾਈਸਨ ਕਾਰਨਰ ਵਰਜੀਨੀਆ ਦੇ ਇਸ ਹੋਟਲ ਦੇ ਬਾਹਰ ਸਿੱਖ ਸੰਗਤਾਂ ਬੜੀ ਸਪਸ਼ਟਤਾ ਨਾਲ ਸੁਨੇਹਾ ਦੇ ਰਹੀਆਂ। ਕੱਲ੍ਹ ਹੀ ਸ਼ਾਮ ਉੱਥੋਂ ਦਾ ਵੱਡਾ ਕਾਤਲ, ਖੂੰਖਾਰ, ਮਰਡਰਰ, ਬੁਚਰ, ਟੈਰਰਿਸਟ ਨਰਿੰਦਰ ਮੋਦੀ, ਭਾਰਤ ਦਾ ਪ੍ਰਧਾਨ ਮੰਤਰੀ, ਉਹ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਆਇਆ ਔਰ ਅੱਜ ਉਸ ਨੇ ਇਸ ਅੰਦਰ ਹੋਟਲ ਦੇ ਅੰਦਰ ਬਿਜ਼ਨਸ ਐਗਜ਼ੈਕਟਿਵ CEO ਅਮਰੀਕਾ ਦੇ ਜਿਹੜੇ ਨੇ ਉਹਨਾਂ ਨੂੰ ਐਡਰੈਸ ਕਰਨਾ ਔਰ ਬੇਸ਼ੱਕ ਇਹ ਬੜੇ ਸ਼ਾਰਟ ਨੋਟਿਸ ਤੇ ਪਤਾ ਲੱਗਾ ਉਹਦੀ ਇਸ ਅੱਜ ਵਾਲੀ ਐਕਟੀਵਿਟੀ ਦਾ, ਲੇਕਿਨ ਸਿੱਖ ਸੰਗਤਾਂ
ਉਹ ਬੇਸ਼ੱਕ ਕੈਲੀਫੋਰਨੀਆ ਤੋਂ ਫਲਾਈ ਕਰਕੇ ਆਈਆਂ ਹੋਣ, ਫਿਲਾਡੈਲਫੀਆ ਤੋਂ ਡਾਕਟਰ ਬਖਸ਼ੀਸ਼ ਸਿੰਘ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ, ਔਰ ਨਿਊਯਾਰਕ ਨਿਊ ਜਰਸੀ ਤੋਂ ਸਿੱਖਸ ਫਾਰ ਜਸਟਿਸ ਦੇ ਜਿਹੜੇ ਆਫਿਸ ਬੀਅਰਰ ਨੇ, ਔਰ ਆਮ ਜਿਹੜੇ ਜਿਨ੍ਹਾਂ ਦੀ ਕੰਨ ਤੱਕ ਵੀ ਪਹੁੰਚੀ ਬੜੇ ਸ਼ਾਰਟ ਨੋਟਿਸ ਤੋਂ ਇੱਥੇ ਇਕੱਤਰ ਹੋਏ ਨੇ। ਸੋ ਜ਼ਾਹਰ ਹੈ ਕਿ ਮੈਸੇਜ ਇੱਥੋਂ ਇਹ ਸਪਸ਼ਟ ਦਿੱਤਾ ਜਾ ਰਿਹਾ ਵੀ ਅਸੀਂ ਤੁਹਾਡੇ ਟੈਰਰਿਜ਼ਮ ਨੂੰ, ਤੁਹਾਡੇ ਹਿੰਦੂਤਵਾਦ ਦੀ ਆਈਡੀਓਲੋਜੀ ਨੂੰ ਰਿਜੈਕਟ ਕਰਦੇ ਹਾਂ, ਔਰ ਅਮਰੀਕਾ ਦੇ ਇਹਨਾਂ ਬਿਜ਼ਨਸ ਐਗਜ਼ੈਕਟਿਵਸ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਨਾਜ਼ੀ ਤਰਜ਼ ਦਾ ਮੁਲਕ ਜਿਹੜਾ ਕਿ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਟੁਕੜੇ ਟੁਕੜੇ ਹੋਣ ਜਾ ਰਿਹਾ, ਇਸ ਦੇ ਵਿੱਚ ਇਨਵੈਸਟਮੈਂਟ ਨਾ ਕਰੋ। ਇਹ ਮਨੁੱਖੀ ਹੱਕਾਂ ਦਾ ਘਾਣ ਕਰ ਰਿਹਾ ਮੁਲਕ ਹੈ। ਇਸ ਮੋਦੀ ਦੇ ਹੱਥ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ। 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਗੁਜਰਾਤ ਦੇ ਵਿੱਚ ਬੇਦਖਲ ਕੀਤਾ ਗਿਆ, ਔਰ RSS ਦੀ ਆਈਡੀਓਲੋਜੀ ਹਿੰਦੁਸਤਾਨ ਦੀ, ਉਹਦੇ ਥੱਲੇ ਜੋ ਅੱਜ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਕਸ਼ਮੀਰ ਦੇ ਵਿੱਚ ਕਸ਼ਮੀਰੀ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਈਸਾਈਆਂ ਦੇ ਨਾਲ, ਮੂਲ ਨਿਵਾਸੀਆਂ ਦੇ ਨਾਲ, ਦਲਿਤਾਂ ਦੇ ਨਾਲ। ਸੋ ਕੱਲ ਇਸ ਮੋਦੀ ਨੇ ਵਾਈਟ ਹਾਊਸ ਡੋਨਲਡ ਟਰੰਪ ਨੂੰ ਮਿਲਣਾ, ਉਹਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੰਡੀਪੈਂਡੈਂਟ ਪੰਜਾਬ ਰੈਲੀ ਇਹ ਕਰਨਗੀਆਂ। ਪਰ ਅੱਜ ਇਸ ਬੇਸ਼ੱਕ ਇਹ ਸ਼ਾਰਟ ਨੋਟਿਸ ਤੇ ਕੀਤਾ ਪ੍ਰੋਟੈਸਟ ਹੈ, ਪਰ ਸਿੰਬੋਲਿਜ਼ਮ ਹੈ, ਸਿੰਬੋਲਿਕ ਹੈ, ਔਰ ਇਹ ਮੈਸੇਜ ਆ ਰਿਹਾ, ਜਿਹੜੇ ਨਾਅਰੇ ਗੂੰਜ ਰਹੇ ਨੇ ਕਿ ਕਿਲਰ ਮੋਦੀ ਗੋ ਬੈਕ, ਟੈਰਰਿਸਟ ਮੋਦੀ ਗੋ ਬੈਕ, ਬੁਚਰ ਮੋਦੀ ਗੋ ਬੈਕ। ਸੋ ਸਪਸ਼ਟ ਮੈਸੇਜ ਹੈ, ਔਰ ਅਪ ਖਾਲਿਸਤਾਨ ਕਿ ਸਿੱਖ ਦ੍ਰਿੜ ਨੇ, ਔਰ ਅਸੀਂ ਇਹ ਜਿੱਥੇ ਜਿੱਥੇ ਵੀ ਜਾਏਗਾ, ਪੁਰਤਗਾਲ 'ਚ ਸੀ ਉੱਥੇ ਵੀ ਪ੍ਰੋਟੈਸਟ ਹੋਇਆ, ਅੱਜ ਵੀ ਅਸੀਂ ਪਹੁੰਚ ਗਏ ਹਾਂ, ਕੱਲ ਵੀ ਹੋਏਗਾ। ਔਰ ਜਿਸ ਤਰ੍ਹਾਂ ਇਹ ਵਾਰ ਕ੍ਰਿਮੀਨਲ ਹੈ, ਔਰ ਇਹ ਮੈਸੇਜ ਕੁਲਦੀਪ ਨਈਅਰ ਨੂੰ ਸ਼ਿਕਾਗੋ ਦੇ ਵਿੱਚ 1994 ਦੇ ਵਿੱਚ ਮੈਂ ਦਿੱਤਾ ਸੀ ਕਿ ਇੱਕ ਗੱਲ ਯਾਦ ਰੱਖੋ, ਤੁਸੀਂ ਇਹ ਜਿਹੜੇ ਵਾਰ ਕ੍ਰਿਮੀਨਲਸ ਹੋ, we will chase you, will find you, extradite you, try you and hang you। ਔਰ ਇਹੀ ਮੈਸੇਜ ਅਸੀਂ ਇਸ ਕਿਲਰ ਮੋਦੀ ਨੂੰ ਦੇ ਰਹੇ ਹਾਂ ਕਿ ਤੂੰ ਨਾ ਸਮਝ ਕਿ ਵੀ ਮੇਨ ਸਟ੍ਰੀਮ ਮੀਡੀਆ ਨੂੰ ਉੱਥੇ ਕੰਟਰੋਲ ਕਰਕੇ, ਲੋਕਾਂ ਦੇ ਵਿੱਚ ਖੌਫ ਪੈਦਾ ਕਰਕੇ, ਬਾਦਲ ਵਰਗੇ ਵਿਕਾਊ ਮਾਲ ਨੂੰ ਆਪਣੇ ਹੱਥਾਂ ਤੇ ਚਾੜ ਕੇ ਤੁਸੀਂ ਸਿੱਖ ਆਵਾਜ਼ ਨੂੰ ਦਬਾ ਦਿੱਤਾ। 30 ਮਿਲੀਅਨ ਸਿੱਖ ਨੇਸ਼ਨ, ਜਿਸ ਨੂੰ 33 ਵਰੇ ਪਹਿਲਾਂ ਦਾ ਨਾ ਘੱਲੂਕਾਰਾ ਭੁੱਲਿਆ, ਨਾ ਇਸ ਹਿੰਦੂਤਵਾਦ ਦੀ ਆਈਡੀਓਲੋਜੀ ਦਾ ਡਿਸਕ੍ਰਿਮੀਨੇਟਰੀ ਐਟੀਟਿਊਡ ਭੁੱਲਿਆ, ਉਹ ਦ੍ਰਿੜ ਹੈ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਸਿਰਜਣਾ ਦੇ ਲਈ। ਇਸ ਬਾਰੇ ਕੋਈ ਭੁਲੇਖਾ ਨਾ ਰਹੇ। ਇਹ ਇਸ ਪਾਵਰਫੁਲ ਜਿਹੜਾ ਪ੍ਰੋਟੈਸਟ ਹੈ ਉਸ ਦਾ ਮੈਸੇਜ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaheguru Ji Ka Khalsa, Vaheguru Ji Ki Fateh. We're all gathered today to protest against the Modi, the Indian government, the representative of Indian government who has blood on hand for all the Sikhs of June 84 and many others after that. And we are all, I'm happy to see the young children and the women participating in this protest, and all the Sangat in Josh and Chardi Kala coming here together to really protest against the whole democracy they label, or they kind of claim that we are the largest democracy. So we are very happy to be here and we are all for it. Khalistan Zindabad. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫੇਅਰਫੈਕਸ ਵਰਜੀਨੀਆ ਵਿੱਚ ਰਿਚ ਕਾਰਟਨ ਹੋਟਲ ਦੇ ਸਾਹਮਣੇ, ਜਿੱਥੇ ਭਾਰਤ ਦਾ ਨਾਜ਼ੀ ਮੋਦੀ ਇੱਥੇ ਬਿਜ਼ਨਸਮੈਨਾਂ ਨੂੰ ਆਪਣੀ ਸਪੀਚ ਕਰਨ ਆਇਆ ਤੇ ਉਹਨਾਂ ਦੇ ਕੋਲੋਂ ਭੀਖ ਮੰਗਣ ਆਇਆ। ਇਸ ਕਰਕੇ ਜਿਹੜੀ ਸਿੱਖ ਕੌਮ ਆ ਉਹ ਇਹਦਾ ਵਿਰੋਧ ਜਿੱਥੇ ਵੀ ਜਾਏਗਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਕਰਦੀ ਰਹੀ ਹੈ, ਕਰਦੀ ਰਹੇਗੀ ਤੇ ਕਰ ਰਹੀ ਹੈ। ਅਸੀਂ ਆਸ ਰੱਖਦੇ ਹਾਂ ਕਿ ਇਹੋ ਜਿਹੇ ਨਾਜ਼ੀ ਮੋਦੀ ਨੂੰ ਆਪਣੇ ਕੰਟਰੀ ਦੇ ਵਿੱਚ ਵਾਪਸ ਜਾਣਾ ਚਾਹੀਦਾ ਹੈ, ਜਿੱਥੇ ਕਿ ਹਿੰਦੁਸਤਾਨ ਦੇ ਵਿੱਚ ਇਹ ਆਪਣਾ ਰਾਜ ਕਰਨਾ ਚਾਹੁੰਦੇ ਹਨ। ਲੈਟ them do it। ਪਰ ਜਿਹੜੇ ਖਾਲਸਾ ਕੌਮ ਹੈ ਉਹਨਾਂ ਨੇ ਆਪਣਾ ਦੇਸ਼ ਖਾਲਿਸਤਾਨ ਜਿਹੜਾ ਆਜ਼ਾਦ ਕਰਾਉਣ ਵਾਸਤੇ ਜਦੋਜਹਿਦ ਕਰ ਰਹੇ ਹਨ। ਅਸੀਂ ਵਾਈਟ ਹਾਊਸ ਦੇ ਸਾਹਮਣੇ ਵੀ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ, ਉਸ ਦੇ ਵਿੱਚ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਉਸ ਦੇ ਵਿੱਚ ਪਹੁੰਚੋ। ਅੱਜ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭੈਣ ਭਰਾ ਅੱਜ ਇੱਥੇ ਪਹੁੰਚੇ ਹਨ, ਮੈਂ ਸਿੱਖ ਫਾਰ ਜਸਟਿਸ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਆਸ ਰੱਖਦਾ ਹਾਂ ਕਿ ਤੁਸੀਂ ਜਿਸ ਤਰ੍ਹਾਂ ਸਿੱਖ ਕੌਮ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚ ਰਹੀ ਹੈ, ਤੁਸੀਂ ਵੀ ਆਵਾਜ਼ ਦੇ ਵਿੱਚ ਆਵਾਜ਼ ਮਿਲਾਓ। ਕਿਸੇ ਸਿਆਣੇ ने जरूर किया है, असा ने दी है आवाज बड़े ही नाज के साथ, तुम भी मिला दो आवाज हमारी आवाज के साथ। इस करके मैं TV 84 ਦਾ ਵੀ ਧੰਨਵਾਦ ਕਰਦਾ ਹਾਂ, ਜਿਹੜੇ ਹਰ ਟਾਈਮ ਹਰ ਘੜੀ ਸੱਚ ਹੱਕ ਦੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਜਿੱਥੇ ਵੀ ਕਿਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ,
TV 84 TV ਚੈਨਲ ਜਿਹੜਾ ਇਹ ਉੱਥੇ ਪਹੁੰਚਦਾ ਹੈ ਤੇ ਆਪਣੀ ਆਵਾਜ਼ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਾਡੇ ਭੈਣ ਭਰਾਵਾਂ ਤੱਕ ਪਹੁੰਚਾਉਂਦਾ ਹੈ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ, ਸਮੁੱਚੀਆਂ ਜਥੇਬੰਦੀਆਂ ਦਾ, ਸਮੁੱਚੀਆਂ ਭੈਣਾਂ ਦਾ, ਛੋਟੇ ਬੱਚਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਇੰਨੀ ਦੁਪਹਿਰ ਦੀ ਗਰਮੀ ਦੇ ਵਿੱਚ ਇੱਥੇ ਪਹੁੰਚੇ ਹਨ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਰਿੰਦਰ ਮੋਦੀ ਜੋ ਹਜ਼ਾਰਾਂ ਮੁਸਲਮਾਨਾਂ, ਸਿੱਖਾਂ, ਈਸਾਈਆਂ ਦਾ ਕਾਤਲ ਹੈ, ਉਹ ਅੱਜ ਇੱਥੇ ਰਿਜ ਕਾਰਲਟਨ ਟਾਈਸਨ ਕਾਰਨਰ ਆਪਣੇ ਲੰਚ ਤੇ ਆ ਰਿਹਾ ਹੈ ਔਰ ਜ਼ਮੀਰ ਫਰੋਸ਼ ਲੋਕਾਂ ਨੇ ਉਹਦਾ ਲੰਚ ਰੱਖਿਆ ਹੈ ਇੱਥੇ। ਤੇ ਸਮੁੱਚੀ ਸਿੱਖ ਕੌਮ ਦੇ ਜਿੰਨੀਆਂ ਵੀ ਜਥੇਬੰਦੀਆਂ ਹਨ, ਗੁਰੂ ਘਰ ਹਨ, ਉਹਨਾਂ ਦੇ ਬਹੁਤ ਥੋੜ੍ਹਾ ਸਮਾਂ ਪਹਿਲਾਂ ਹੀ ਪਤਾ ਲੱਗਾ ਹੈ ਸੰਗਤਾਂ ਨੂੰ। ਉਹ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਜੋ ਇੱਥੇ ਪਹੁੰਚੇ ਹੋਏ ਹਨ ਇਹ ਦੱਸਣ ਵਾਸਤੇ ਦੁਨੀਆ ਭਰ 'ਚ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸਮਰਪਿਤ ਹਨ ਔਰ ਜੋ ਇਹਨਾਂ ਨੇ 1984, 1978, 1947 ਤੋਂ ਅੱਜ ਤੱਕ ਸਿੱਖ ਕੌਮ ਨਾਲ ਤਾਂ ਘੱਟ ਗਿਣਤੀਆਂ ਨਾਲ ਹਿੰਦੁਸਤਾਨ ਵਿੱਚ ਕੀਤਾ ਹੈ। ਔਰ ਇਸ 1984 ਤੋਂ ਬਾਅਦ ਹੋਇਆ ਡੈਕਲੇਰੇਸ਼ਨ 29 ਅਪ੍ਰੈਲ 1986 19 ਦੀ ਪ੍ਰਾਪਤੀ ਵਾਸਤੇ ਸਿੱਖ ਕੌਮ ਜਿਹੜੀ ਹੈ ਅੱਜ ਇੱਕ ਮੁੱਠ ਹੋ ਕੇ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਤੁਰੇ ਹੋਏ ਹਨ। ਕੱਲ੍ਹ ਨੂੰ ਮੋਦੀ ਦਾ ਜੋ ਵਾਈਟ ਹਾਊਸ ਜੋ ਮਿਲਣੀ ਹੈ ਇੱਥੋਂ ਦੇ ਪ੍ਰੈਜ਼ੀਡੈਂਟ ਨਾਲ, ਟਰੰਪ ਨਾਲ, ਉਦੋਂ ਵੀ ਸਮੂਹ ਜਥੇਬੰਦੀਆਂ ਔਰ ਸਿੱਖ ਜਿਹੜੇ ਨੇ ਅਮਰੀਕਾ ਭਰ ਤੋਂ, ਕੈਨੇਡਾ ਤੋਂ, ਹੋਰ ਦੇਸ਼ਾਂ ਤੋਂ ਜਿਹੜੇ ਨੇ ਉੱਥੇ ਪਹੁੰਚ ਰਹੇ ਹਨ। ਸਮੂਹ ਮੈਟਰੋਪੋਲੀਟਨ ਦੀਆਂ ਏਰੀਆ ਨੂੰ ਦੋਨੋਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਬੁੱਚੜ ਨਾਜੀ ਜਿਹੜਾ ਕਿ ਹਜ਼ਾਰਾਂ ਹੀ ਮੁਸਲਮਾਨਾਂ ਦਾ ਕਾਤਲ ਹੈ ਔਰ ਜਿਹੜਾ 2023 ਵਿੱਚ ਥੋੜ੍ਹੇ ਦਿਨ ਪਹਿਲਾਂ ਗਵਾ ਵਿੱਚ ਇਹਨਾਂ ਨੇ 150 ਜਥੇਬੰਦੀਆਂ ਹਿੰਦੂਤਵਾ ਨੇ ਇਹ ਫੈਸਲਾ ਕੀਤਾ ਹੈ ਕਿ 2023 ਤੱਕ ਇਹਨਾਂ ਨੇ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਜੋ ਭਾਰਤ ਨੂੰ ਵੱਡਾ ਰਾਸ਼ਟਰ ਤੇ ਹਿੰਦੂ ਰਾਸ਼ਟਰ ਬਣਾਉਣਾ ਹੈ। ਪਰ ਇਹ ਰੇਤ ਦੀਆਂ ਕੰਧਾਂ ਬਣਾਈ ਜਾਂਦੇ ਹਨ। ਗੁਰੂ ਕਿਰਪਾ ਕਰਨ ਇਹਦੇ 8 ਟੋਟੇ ਹੋਣਗੇ। ਖਾਲਿਸਤਾਨ ਸਿੱਖਾਂ ਨੂੰ ਮਿਲੇਗਾ, ਕਸ਼ਮੀਰ ਜੰਮੂ ਮੁਸਲਮਾਨਾਂ ਨੂੰ ਮਿਲੇਗਾ, ਨਾਗਾਲੈਂਡ ਉਹਨਾਂ ਨੂੰ, ਅਸਾਮੀਆਂ ਨੂੰ, ਮੇਜ਼ੂਆਂ ਨੂੰ। ਇਹਦੇ ਆਉਣ ਵਾਲੇ 10 ਸਾਲ ਦੇ ਵਿੱਚ 8 ਟੋਟੇ ਹੋਣ ਵਾਲੇ ਹਨ ਔਰ ਅਸੀਂ ਸਮੂਹ ਜੋ ਵਸਦੇ ਹਨ ਉਹਨਾਂ ਪ੍ਰਾਂਤਾਂ ਵਿੱਚ ਵੀਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਸਿੱਖਾਂ ਨਾਲ ਰਲ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ, ਕਸ਼ਮੀਰ ਦੇ ਜੋ ਤੁਹਾਡੀਆਂ ਪ੍ਰਾਪਤੀਆਂ ਹਨ, ਤੁਹਾਡੇ ਕੰਟਰੀ ਬਣਨੇ ਹਨ, ਉਹਨਾਂ ਨਾਲ ਰਲ ਕੇ ਜਿਹੜਾ ਹੈ ਇੱਕ ਹੋ ਕੇ ਕੰਮ ਕਰੀਏ। ਨਿਸ਼ਾਨਾ ਸਾਰਿਆਂ ਦਾ ਆਜ਼ਾਦੀ ਹੈ ਔਰ ਹਿੰਦੂਤਵਾ ਏਜੰਡੇ ਨੇ ਜੋ ਹੈ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਹੀ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ ਤੇ ਕੰਧ ਸਾਹਿਬ ਜਿਸ ਏਰੀਏ ਨੂੰ ਅਸੀਂ ਬਿਲੋਂਗ ਕਰਦੇ ਹਾਂ ਬਟਾਲੇ ਵਿਖੇ ਉਹ ਕੰਧ ਅੱਜ ਵੀ 4 ਯੁੱਗ ਜਿੰਦੀ ਰਹਿਣੀ ਹੈ ਔਰ 10ਵੇਂ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ 7 ਸਾਲ ਦੇ 9 ਸਾਲ ਦੇ ਸਾਹਿਬਜ਼ਾਦਾ ਫਤਿਹ ਸਿੰਘ ਜੋਰਾਵਰ ਸਿੰਘ ਜੋ ਸਰਹੰਦ ਕੰਧ ਬਣਾਈ ਹੈ ਔਰ ਜੋ ਇਹ ਮੈਂ ਸਮਝਦਾ ਹਾਂ ਕਿ ਇਹ ਠੀਕ ਹੋਏਗਾ। ਸਤਿਗੁਰੂ ਕਿਰਪਾ ਕਰਨ। ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਹੈ ਤੇ ਹਜ਼ੂਰ ਸਾਹਿਬ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਗੁਰਗੱਦੀ ਦਿੱਤੀ ਹੈ ਇਹ ਆਪਣਾ ਆਪ ਸਵਾਰ ਨਹੀਂ ਤੇ ਝੰਡਾ ਸਿੱਖਾਂ ਦਾ ਫਿਰ ਦਿੱਲੀ ਵਿੱਚ ਹੀ ਝੁੱਲੇਗਾ ਔਰ ਸਾਰੀਆਂ ਮਨਾਲਟੀਆਂ ਨੂੰ ਆਪਣੇ ਆਪਣੇ ਹੱਕ ਹੋਣਗੇ, ਸਾਰੀਆਂ ਨੂੰ ਬਰਾਬਰਤਾ। ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਾਰੀਆਂ ਕੌਮਾਂ ਨੂੰ ਵੱਖ-ਵੱਖ ਨੂੰ ਆਪਣੇ ਆਪਣੇ ਅਧਿਕਾਰ ਬਰਾਬਰ ਦੇ ਦਿੱਤੇ ਗਏ ਹਨ। ਸਿੱਖ ਜਾਂ ਸਿੱਖਾਂ ਦਾ ਜੋ ਨਿਸ਼ਾਨਾ ਹੈ ਇੱਕ ਓਂਕਾਰ ਤੋਂ ਲੈ ਕੇ 10-20 ਤੱਕ ਗੁਰੂ ਗ੍ਰੰਥ ਸਾਹਿਬ ਅਨੁਸਾਰ ਹੈ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਇਹਨਾਂ ਨੇ ਸੋਚਣਾ, ਹਿੰਦੂਤਵੀਆਂ ਨੇ, ਬਾਹਮਣਾਂ ਨੇ ਕਿ ਅਸੀਂ ਇਹ ਜਿਹੜਾ ਸਿੱਖਾਂ ਨਾਲ ਕਿਵੇਂ ਬੈਠ ਕੇ ਫੈਸਲਾ ਕਰਨਾ ਹਨ। ਜਿਸ ਤਰ੍ਹਾਂ ਵੀ ਇਹ ਚਾਹੁਣਗੇ ਸਿੱਖ ਉਸੇ ਤਰ੍ਹਾਂ ਹੀ ਕਰਨ ਲਈ ਤਿਆਰ ਹਨ। ਸਿੱਖ ਹੁਣ ਉਹ ਪੁਰਾਣੇ ਇਹਨਾਂ ਦੇ ਭੁਲੇਖੇ ਜਿਹੜੇ ਹੁਣ ਨਿਕਲ ਚੁੱਕੇ ਹਨ। ਸਤਿਗੁਰੂ ਕਿਰਪਾ ਕਰਨ ਔਰ ਉਹਦੇ ਨੇੜੇ ਆਵੇ ਸਤਿਗੁਰੂ। ਜਿਵੇਂ ਵੀ ਹੈ ਅਸੀਂ ਰਲ ਕੇ ਉਸ ਦਮ ਤੱਕ, ਮਰਦੇ ਦਮ ਤੱਕ ਹਰ ਸਾਹ ਨਾਲ ਜਿਹੜਾ ਹੈ ਖਾਲਿਸਤਾਨ ਦੀ ਪ੍ਰਾਪਤੀ ਦੀ ਖੜੇ ਹਨ। ਨਿੱਕੇ ਨਿੱਕੇ ਬੱਚੇ ਵੀ, ਭੈਣਾਂ ਵੀ, ਬੀਬੀਆਂ, ਮਾਤਾਵਾਂ ਵੀ ਸਾਰੇ ਖੜੇ ਹਨ ਦੁਨੀਆ ਭਰ 'ਚ। ਔਰ ਇਹੀ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਹੈ ਕਿ ਅਸੀਂ ਕੋਈ ਵੀ ਦੋ ਨਹੀਂ ਹਾਂ ਜੋ ਕਹਿੰਦੇ ਹਨ ਕਿ ਸਾਨੂੰ ਇਕੱਠਾ ਹੋਣਾ ਚਾਹੀਦਾ ਹੈ। ਮੇਰੀ ਬੇਨਤੀ ਹੈ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤੇ ਸਮਰਪਿਤ ਅਸੀਂ ਅਕਾਲ ਤਖਤ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਾਂ। ਗੁਰੂ ਗ੍ਰੰਥ ਸਾਹਿਬ ਇੱਕੋ ਹੈ, ਸਾਰੇ ਸਿੱਖ ਉਸ ਨੂੰ ਮੱਥਾ ਟੇਕਦੇ ਹਨ। ਅਸੀਂ ਸਾਰੇ ਇਕੱਠੇ ਹਾਂ। ਇਹ ਜਿਹੜੇ ਜੋ ਇਹ ਸਾਡੇ ਵਿੱਚ ਦੁਬਦਾਵਾਂ ਪਾਉਂਦੇ ਹਨ ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ ਔਰ ਜਿੱਥੇ ਜਿੱਥੇ ਇੱਕ ਭੈਣ ਭਰਾ ਜਾਂ ਕੋਈ ਵੀ ਜਥੇਬੰਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਕੰਮ ਕਰ ਰਹੀ ਹੈ ਉਹਦੇ ਨਾਲ ਡਟ ਕੇ ਖੜਨਾ ਚਾਹੀਦਾ ਹੈ। ਇੰਨੀ ਹੀ ਗੱਲਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Fool the world
just to baffle the Trump administration that India is the largest democracy, which in fact is not the democracy. In the name of democracy, Indian state is behaving like a Nazi state. All human rights groups like Amnesty International, Human Rights Watch, United States Commission on International Religious Freedom, they are not given visas to visit India. India has thrown out 9,000 NGOs, including Ford Foundation, including those Christian charities, those who were feeding the hungry in India, those who were providing houses to the poor people in India, as this dirty Nazi Modi has his own agenda of making India a Hindu state. In that Hindu state, there is no place for Christians, for Muslims and minority Sikhs and other tribals and downtrodden people to whom they have declared as untouchables. Brothers and sisters, though we may be less in number, but this United States of America gives a message very clearly. Injustice anywhere is the threat to justice everywhere. We as Americans, we believe in the values of truth, justice and liberty. We believe in the peaceful expression of our opinion, and we want to give this message to the administration here, to the lawmakers, to the opinion makers, to the decision makers, that don't be baffled by this Nazi Modi. After the persecution of millions of Jews, Gypsies and others during the Second World War, the message was clear: never again. We said it will never happen again. But look at India, where 1,300,000,000 people live. Exactly Nazi-like philosophy is being implemented in the name of Hindutva. These Hindutva thugs, they are attacking the minorities. They have burned dozens of churches, gang rapes of the Christian nuns, demolition of the mosques, and depriving Sikhs of their precious lands in Gujarat is on record. And we want to give this message that tomorrow, when our President Donald Trump will be meeting with Modi, Trump administration should clearly know that to whom he is talking. These days, doing business in the name of business, human rights don't exist anywhere, but we believe in the basic values of American system. We know that our Christian brothers and sisters, our Muslim brothers and sisters, our so-called untouchable brothers and sisters, our more tribals of that belt, they are feeling the pain the same way in the Nazi administration as the minorities were facing. So it is very clear that we will stand by the values. It is very clear, and a very clear message is being given by American Sikhs here. In the last year, there were 2 briefings in the U.S. Sikh Congressional Caucus focusing on the plight of minorities in India, in which the distinguished panelists told that how the voices of minorities are being throttled. We believe in the justice system. We believe in greatness of United States of America. On our behalf, we expect that United States of America will intervene on behalf of the minorities in India being persecuted by Modi administration, and no ground should be yielded to this murderer, to this killer, to this butcher whose hands are soaked in the blood of thousands upon thousands of members of minority communities. That is the very clear message. Killer Modi, Go back! killer Modi, Go back! butcher Modi, Go back! butcher Modi, Go back! terrorist Modi, Go back! terrorist Modi, Go back! Bole so Nihal. Oh, Sri Akal. 30,000 people who are there, and your brutalized, raped, murdered, and tortured. Similarly, the Indian government has not proved that we
answer to the delegation of United States economically, religiously, and they are destroying our language. There is a desecration of Sikh holy scripture, Guru Granth Sahib. On the desecration, nobody has been held responsible because the Indian government wants this to happen. Indian government also has paid cash bounties for the heads of Sikhs, and they have given promotion to the police officers who have killed the Sikhs. Sikhs are killed in fake encounters. In those encounters, the Sikhs' hands are held in the back, they tie in the back, they shot in the front, and they are thrown in the canal. And the Indian government says this was a police encounter, means the insurgents were fighting the police. Indian government stages this kind of killings. Indian government has mastered the art of killing minorities. They have mastered the art of repression and persecution of minorities. And we are protesting here that India should stop this nonsense. Indian government has promoted the idea of a single country with Hindu religion. Indian government does not want the minorities with different religions to live there. Indian government wants India to be a Hindu Rashtra, means a Hindu country. And let me tell you, my friends, that's not going to happen. Sikhs are here to demand justice. The only way we can get justice is get Punjab freed from the repressive clutches of Indian government. Sikhs are demanding freedom. This is well deserved. This was our country. This was the country of Maharaja Ranjit Singh and the Sikhs, and there was a freedom for all religions. There was a country with our own territory, with our own currency, with military and army, and there was a peace, and all people had the right to enjoy their religion. We want the country back. We are asking Punjabis to exercise their right by voting in 2020 that we want to secede. We want Punjab to secede from India. We want to have 2020 referendum like the referendums have happened in other places, like it happened in Quebec and Scotland. Similarly, Crimea got liberated, Sudan got liberated. India itself has carried out such kind of memorandum, such kind of voting in which people decided to go with India because India had gripping control. We want the same right to be given to us. We want to exercise the same right that India has itself exercised. In front of United Nations in 2014, 15,000 Sikhs collected. 15,000 Sikhs gathered asking for freedom. We are asking freedom by peaceful means. We have nothing against other religions. We have nothing against Hindus. We want India should vacate Punjab. India should free Punjab. We want a free Punjab. We want to have a referendum in 2020 by peaceful means. This is the land that belongs to Punjabis, and India should quit. ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। Alright, officers, just put your thumbs up if you can hear me. Officers, put your thumbs up if you can hear me. Yep, alright, okay. Alright, Modi, there are a lot of mosquitoes today, and you brought them with you. It's not like you should hear your own voice. Really? Do two fingers here. Just do two fingers. Two fingers. Okay, Modi, all I want to say is that there's a lot of mosquitoes today, and you brought them with you. That ain't nice. Today you have brought a lot of bad things with you, including mosquitoes and sins and really bad things. Dad, I got it. Dear our people, Modi is a very bad person. He has killed many innocent lives, including Muslims, Christians, and Sikhs. We demand freedom from slavery through India. India has been treating Sikhs very unfairly, and there is no equal opportunity to Sikhs in India right now. Through many years, Modi has only focused on his own people, but he should really focus on each and every individual
human in every religion. Yet he still commits bad deeds throughout India. In June 8, 1984, 10 Days of Terror, which is called Operation Blue Star, Indian government has attacked religious Sikh temples through no evidence at all, and innocent lives were lost. Many ਅੱਜ ਇੱਥੇ ਫੇਅਰਫੈਕਸ ਕਾਉਂਟੀ ਵਰਜੀਨੀਆ ਦੇ ਵਿੱਚ ਟਾਈਸਨ ਕਾਰਨਰ ਰਿਚ ਕਾਰਟਨ ਹੋਟਲ ਦੇ ਵਿੱਚ ਜਿੱਥੇ ਮੋਦੀ ਪ੍ਰਾਈਮ ਮਿਨਿਸਟਰ ਇੰਡੀਆ ਦਾ ਆ ਕੇ ਲੰਚ ਕਰ ਰਿਹਾ ਆ। ਫੇਅਰਫੈਕਸ ਤੇ ਕੰਟਰੀ ਦੇ ਸਾਰੇ ਸਟੇਟਾਂ ਦੇ ਵਿੱਚੋਂ ਸਿੱਖ ਕੌਮ ਨੇ ਆ ਕੇ ਮੋਦੀ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖ ਕੌਮ ਅਜੇ ਆਰਾਮ ਨਾਲ ਨਹੀਂ ਬੈਠੀ, ਆਪਣੇ ਦਰ ਘਰ ਦੇ ਲਈ ਲੜਾਈ ਲੜ ਰਹੀ ਆ, ਉਹ ਲੜਦੀ ਰਹੇਗੀ ਜਿੰਨਾ ਚਿਰ ਤੱਕ ਸਿੱਖ ਕੌਮ ਨੂੰ ਆਪਣਾ ਘਰ-ਬਾਰ ਜਿਹੜਾ ਆ ਆਜ਼ਾਦ ਨਹੀਂ ਮਿਲ ਜਾਂਦਾ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਜਿੱਥੇ ਬੈਠੀ ਆ ਆਪਣੇ ਦਰ ਘਰ ਦੀ ਲੜਾਈ ਬੜੇ ਜ਼ੋਰ ਸ਼ੋਰ ਨਾਲ ਲੜੇਗੀ, ਲੜ ਰਹੀ ਆ ਤੇ ਲੜਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੋ ਦੇ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤ ਇੱਥੇ ਅੱਜ ਅਮਰੀਕਾ ਦੇ ਸਭ ਹਿੱਸਿਆਂ ਤੋਂ ਪਹੁੰਚੀ ਹੈ ਅਤੇ ਇਹ ਮੈਸੇਜ ਅਸੀਂ ਮੋਦੀ ਗਵਰਨਮੈਂਟ ਨੂੰ ਦੇਣਾ ਚਾਹੁੰਦੇ ਹਾਂ ਕਿ ਸਿੱਖ ਆਜ਼ਾਦੀ ਮੰਗਦੇ ਹਨ। ਪੰਜਾਬ ਇੱਕ ਆਜ਼ਾਦ ਕੰਟਰੀ ਸੀ ਜਿਹੜਾ ਕਿ ਇੰਡੀਆ ਨੇ ਆਕੂਪਾਈ ਕੀਤਾ ਹੈ ਔਰ ਇੰਡੀਆ ਦੀ ਸਲੇਵਰੀ ਦੇ ਵਿੱਚ ਹੈ। ਪੰਜਾਬ ਪੰਜਾਬੀਆਂ ਦਾ ਹੈ। ਪੰਜਾਬ ਦੀ ਧਰਤੀ, ਪੰਜਾਬ ਦਾ ਪਾਣੀ, ਪੰਜਾਬ ਦੀ ਬਿਜਲੀ, ਪੰਜਾਬ ਦੀਆਂ ਫਸਲਾਂ ਪੰਜਾਬੀਆਂ ਨੂੰ ਬਿਲੋਂਗ ਕਰਦੀਆਂ ਹਨ। ਮੋਦੀ ਗਵਰਨਮੈਂਟ ਇੱਕ ਬੜੀ ਪਰਸੀਕਿਊਸ਼ਨ ਗਵਰਨਮੈਂਟ ਹੈ ਜਿਹੜੀ ਕਿ ਮਿਨੋਰਟੀ ਦੀ ਪਰਸੀਕਿਊਸ਼ਨ ਕਰਦੀ ਹੈ ਔਰ ਸਿੱਖਾਂ ਦੀ ਵੀ ਪਰਸੀਕਿਊਸ਼ਨ ਕਰਦੀ ਹੈ। ਇਹਨਾਂ ਨੇ ਗੋਲਡਨ ਟੈਂਪਲ ਤੇ ਅਟੈਕ ਕਰਕੇ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ, ਫਿਰ ਸਿੱਖਾਂ ਦਾ ਜੀਨੋਸਾਈਡ 1984 ਦੇ ਵਿੱਚ ਕੀਤਾ। ਅਸੀਂ ਇਹ ਮੈਸੇਜ ਮੋਦੀ ਗਵਰਨਮੈਂਟ ਨੂੰ ਦੇਣਾ ਚਾਹੁੰਦੇ ਹਾਂ ਕਿ ਸਿੱਖਸ ਆਰ ਪੀਸ ਲਵਿੰਗ ਪੀਪਲ, Sikhs are not terrorists. Indian government is carrying the terrorist activities against the Sikhs. ਸਿੱਖ ਆਜ਼ਾਦੀ ਚਾਹੁੰਦੇ ਹਨ, ਸਿੱਖ ਇਨਸਾਫ ਮੰਗਦੇ ਹਨ ਔਰ ਸਿੱਖ ਆਪਣੀ ਆਜ਼ਾਦੀ ਵਾਸਤੇ 2020 ਰੈਫਰੈਂਡਮ ਕਰਵਾ ਰਹੇ ਹਨ। ਉਸ ਰੈਫਰੈਂਡਮ ਦੇ ਵਿੱਚ ਸਾਰੇ ਸਿੱਖਾਂ ਤੇ ਪੰਜਾਬੀਆਂ ਨੂੰ ਅਧਿਕਾਰ ਹੋਏਗਾ ਕਿ ਉਹ ਵੋਟਾਂ ਪਾ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰ ਸਕਣ ਔਰ ਉਸ ਦੇਸ਼ ਵਿੱਚ ਧਾਰਮਿਕ ਤੇ ਇਕਨੋਮਿਕਲ ਆਜ਼ਾਦੀ ਹੋਏਗੀ। ਇਸ ਕਰਕੇ ਸਾਡਾ ਮੈਸੇਜ ਇਹ ਹੈ ਕਿ ਪੰਜਾਬ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਪੰਜਾਬ ਤੇ ਇੰਡੀਆ ਦਾ ਕੋਈ ਹੱਕ ਨਹੀਂ ਹੈ। ਪੰਜਾਬ ਨੂੰ ਇੰਡੀਆ ਨੇ ਸਲੇਵ ਕਰਕੇ ਰੱਖਿਆ ਹੋਇਆ ਹੈ ਤੇ ਸਾਰੇ ਸਿੱਖਾਂ ਨੂੰ ਤੇ ਪੰਜਾਬੀ ਨੂੰ ਬੇਨਤੀ ਆ ਕਿ ਉਹ ਰੈਫਰੈਂਡਮ 2020 'ਚ ਵੋਟਾਂ ਪਾ ਕੇ ਪੰਜਾਬ ਨੂੰ ਇੰਡੀਆ ਤੋਂ ਆਜ਼ਾਦ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Is at worst stupid and at even worse, at least, stupid and at worst a traitor. And they deserve to be targeted. I understand this is your duty. You must do your jobs. But understand
Your fellow Christians are being targeted. Their churches are being burnt. Nuns are being raped. And they're told, convert to Hinduism or leave India. That is the man that is in there. He is the one who plans these types of activities. And today, we will oppose him and his vision. President Trump and the American business associations must realize that you cannot shake hands with a man that has blood on his fingers and his hands. So I ask you, everyone here today, do your duties. Protect that gentleman. But understand in your hearts. He ain't no gentleman. In your hearts, understand that he is the one that wishes to wipe out Christianity out of India. And it's not just Christians. He wishes to wipe out Sikhs and any other minority religion. And it is therefore our duty as patriots to stand up against them. And every Sikh that's here, everyone that's taken their time to come out today, to make sure that the world understands Punjab will not remain an occupied territory of India. We will re-establish our independent country. And to do that, we simply ask to hold a referendum. If India is confident that they have done a great job at administering Punjab, why not ask the Punjabi people, do you want to stay within India? Why are they afraid to simply put this question to them? If they are democracy, allow it. Canada allows referendums. England allows referendums. All democratic states allow referendums because that is the democratic process. But India refuses it. India says we will not allow it, and anyone who advocates for the right to self-determination will be labeled a terrorist. In a country where those who kill Christians and rape nuns are called heroes, and those who stand up against them are called terrorists, that is a place that should not be a place where American businessmen do business. That should not be a place where President Trump should allow the head of that state to come here. We oppose it. Christians voted for Trump. Christians voted for their rights. And part of that right is to protect the people in India. Part of that is our right to allow democracy and self-determination. America has gone into Syria to oppose terrorism. What Modi, the RSS, and the Hindu extremists are doing against minorities in India is the exact same thing. It is no excuse that they have a government and they may do this. It is our duty as human beings to oppose it. So I ask you, everybody today, do you want Khalistan? Yes! Do you want Khalistan? Yes! Do you want Khalistan? Yes! Will you let Modi know? Yes! Will we allow India's occupation of Punjab? No! Will we allow India's occupation of Punjab? No! The occupation must end. Occupation must end. Occupation Must end. That's right. So for everybody here today, for all of us, soon as Modi gets in his little car and he goes around, we must make sure he sees us. He will see us tomorrow as well. But when he pulls out, we want to make sure he remembers that he may do whatever he wants to, but we will not let him forget. We will not forgive. And we will not let him get away with murder. Khalistan! Khalistan! You can run anywhere. We'll be there. And let me tell you, my brother just said, gentlemen, you're not even a man. He used the wrong word for the wrong person. You're not even a man. If you were a man, you would go from the front door, not from the back door to the hotel. We are all here to let you know you're not welcome. You'll never be welcome in Fairfax County at Tyson's Corner. You never
afternoon to let those know who don't know the real face of Modi. We're not anti-Modi. We're not anti-India. We are pro-human rights. We are pro-humanity. We are pro-minorities. And anyone can be minority, such as Christians, who are minorities in India. Whether the color of their skin is brown or white, they're equally discriminated. When the terrorist forces of the Indian state go into their homes or enter their churches, they burn them equally. The nuns are raped. It is no secret. You can ask any human rights organization that has any credibility in the Western world. They will let you know that what we're saying is true. We're not making up these things. These are the facts. And it's the reality. And it's the terrorism that every single minority faces in India every single day. So we ask you to go ahead and continue with your duties. And like the gentleman who spoke before me said, you must keep it in the back of your mind that the man inside has got blood on his hands. And we're here to let the free world know that we stand with the free world. We will keep this light going. People who have given their blood, people who have given their sweat to keep this light burning, so the world will one day realize that the Indian state is in fact a terrorist state. They use their military, their tanks, their cannons to target their own people, to suppress human rights, to suppress the very birthright of every human. They're denying a referendum in Punjab. If they're so confident that their law, that their rule is so fair, why are they afraid of 2020? Why won't they let us hold a referendum in Punjab in the year 2020? But in fact, the terrorist organizations such as RSS, Shiv Sena, and numerous others who we do not hear about in the media, they are the supporters who have put Modi in office. And it's not just Modi, there's several others like him who we do not see. We do not see their faces in the front of newspapers on a daily basis, but they are hiding behind the curtain of democracy. They say it is the largest democracy, but that is not true. It is the largest democratic terrorist state in this world. America does not India. Americans do not need the Indian market that is filled with blood of minorities and innocents. When the Indian forces go, their whole motto is to complete annihilation. They want to completely annihilate people who have spoken for human rights. And human rights is not a new concept. We started this in 1469. That's right. 1469. We started. 1469. We raised our voices in 1469 when they were busy discriminating people based on caste. We were speaking for equality, equality of all human rights, including women. When they were busy raping women, we were speaking up. In 1469, in the 1500s, in the 1600s, we are the ones who drove the terrorist Mughals out of India. That's right. And we will push Modi and his terrorist alike out of Punjab and out of India one day. Why? Because we're not afraid. We're not afraid of Modi. And we will keep on speaking up, not for ourselves, but those who cannot speak for themselves, the innocent, the meek, anybody who is in need, we will be there. Whether it's a natural disaster
or whether it's speaking up against a terrorist representative such as Modi, we will be there. You can count on us. And be aware of those who wear orange turbans and then go shake hands with the terrorists. We know your faces too. That's right. Taking advantage of minorities, not just the Sikhs, but other minorities like Christians, Muslims, and other minorities like Buddhists. They have tortured, persecuted these minorities in the name of their religion, but we all know that they're not doing this for religious purposes. Their personal agenda is to make money off of these emotional attachments that people have to their religion. These people are not religious. These people are not Hindus. They are thugs. They are terrorists. They are here to divide people. They are here to divide people. They are here to divide people like Sikhs, Hindus, Muslims, Christians, and create their own agendas and cause trouble between these religions. This is not about religion. This is about them gaining power. At the end of the day, that's what they want, is to gain more power. And that's why they persecute the Christians, the Muslims, and the Sikhs. And we are here, standing here for all minorities, not just the Sikhs, to raise our voice and to make the whole world aware that we are not buying it. This is not a religious thing. This is their personal agendas. And we're not going to let them just take over a beautiful country and like US and come here and spread their personal propaganda. We're not going to let that happen. We're going to speak up against it. The reason why we love US is that it gives us the freedom of speech. It gives us the right to speak our mind. It gives us the right to say what we think and to raise our voices against injustice. And that's exactly what we're doing here right now, is raising our voice towards the injustice that has been caused by the Modi government. We're going to keep on marching. We're going to keep on spreading the word. We're going to keep telling people the truth. And we're not going to back off. Because the truth at the end will always prevail. Khalistan! 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 Bole Sonha! Support a president who kills minorities? No. Modi is that prime minister. Modi is that person who has authorized the killing of minorities, including Sikhs, Christians, Muslims, and Buddhas. Why is Modi and his party killing the minorities? They want total control. They want India to be a Hindu country. And they are really scared because the Hindu religion discriminates against people on the basis of sex, gender, and human community. They discriminate against people and they hate other religions because make people fight on the basis of their classes. So Indian government and Indian system is based in caste system. As you know, the Sikh religion created equal rights starting from 1469. There's a gender equality, social equality, religious equality, and freedom of religion. My question again is, my fellow Americans, and to President Trump, why are you meeting with this guy who kills minorities, who kills his own people? Indian government attacked Golden Temple and killed 10,000 pilgrims. Those pilgrims are not armed. Similarly, in November 1984, Indian government police, the police participated in killing of 30,000 Sikhs. And that's why we want Punjab to be a free country. India is not a democracy. India is a false hypocrisy. India is a false country because the court system is under the control of executive committee. The court system is paralyzed. The judges take bribery. The judges never deliver justice. And judges tell you that we cannot deliver justice because we are scared of the government. So that's a country that India is. India hates minorities. It
basically creates a caste system intact so it can benefit. It's Brahminical society. The Brahmin idea is keep people weak, keep people uneducated, keep people repressed, and they will become your slaves and lord them to talk. When people ask for their rights, they are terrorists. Like Punjab was not free when India was partitioned. In 1947, India became a country and also Pakistan became a country. But the Sikhs didn't have a country. Punjabi Suba was not created, and when Punjabis and Sikhs ask for their rights, they are anti-nationals. They label us anti-nationals. Sikhs are not anti-national. Sikhs are not against any religion. Sikhs are not against any community. Sikhs will go and fight for anybody who needs their help. Sikhs believe in altruism, good for all. And Sikh daily prayer wishes the wellness of all humanity. But the Indian government supports the Hindu Rashtra, which supports the killing of minorities. This is the case, my friends. This is the case, my fellow Americans. You should oppose India. You should oppose Modi. Modi was not allowed to enter India, as Dr. Amarjit Singh has stated many times, between 2002 and 2014, because he has a bad criminal record. He participated and exonerated the killers of Muslims. In 2002, got a train incident in which Muslims are pulled out of the train and killed, and about 900 Muslims were killed. 2,000 were displaced. That's India. You go and look at the history of India for 5,000 years. That's the history. They were the spit pockets of the Mughals. It was the Khalsa who freed India from the Mughal rule. If it were not for Khalsa, today's India would be a Muslim country. I want my fellow Indians to listen carefully. My fellow Indians, listen carefully. You would have been Hindus if not for the Sikhs to liberate you from the Mughals. We liberated you from Mughals